Hardeep Singh Nijjar case. This is what Canada has been talking about, says Trudeau, after US charges Indian for plotting Sikh separatist murder. The Indian government needs to work with us to ensure that we are getting to bottom of this, said Canadian Prime Minister Trudeau. Canadian authorities have been working closely with their American counterparts since August on allegations about Indian government's involvement in Nijjar's killing on June 18th in British Columbia province. Justin Trudeau ਇਹਦੇ ਬਾਵਜੂਦ ਕਿ ਉਸ ਦੇ ਲਈ ਕੀ ਕੁਛ ਨਹੀਂ ਇਹਨਾਂ ਨੇ ਕਿਹਾ ਗਵਰਨਮੈਂਟ ਲੈਵਲ ਤੇ। ਪਹਿਲਾਂ ਤਾਂ ਜਿੱਦਣ ਉਹਨੇ ਖਲੋ ਕੇ ਕਿਹਾ ਉਹਨਾਂ ਨੇ ਪਹਿਲਾ ਰਿਐਕਸ਼ਨ ਇੰਡੀਆ ਦਾ ਸੀ, ਇਟ ਇਜ਼ ਐਬਸਰਡ ਐਂਡ ਮੋਟੀਵੇਟਡ। ਜੇ ਭਾਰਤ ਗਿਆ ਉਹਨਾਂ ਨੇ ਕਿਹਾ ਜੀ ਜਹਾਜ਼ ਉਹ ਤਾਂ ਡਰੱਗ ਸੀਗੀਆਂ ਉਹਦੇ 'ਚ, ਉਹ ਤਾਂ ਪੁੱਠਾ ਸੀ ਉਹ 2 ਦਿਨ, ਉਹ ਤਾਂ ਹੀ ਉਹ ਪ੍ਰੈਜ਼ੀਡੈਂਟ ਦੇ ਡਿਨਰ ਤੇ ਨਹੀਂ ਆਇਆ ਜੀ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਮਰੀਕਾ ਵੱਲੋਂ ਭਾਰਤੀ ਏਜੰਟਾਂ ਦੇ ਖਿਲਾਫ ਅਦਾਲਤ ਵਿੱਚ ਦਾਇਰ ਕੀਤੀ 15 ਸਫ਼ਿਆਂ ਦੀ ਇੰਡਾਇਕਟਮੈਂਟ ਨੇ ਜਸਟਨ ਟਰੂਡੋ ਦੇ ਸਟੈਂਡ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ ਹੈ। ਇਸ ਦੋਸ਼ ਪੱਤਰ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਨਿਖਲ ਗੁਪਤਾ ਨੂੰ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਪੂਰੀ ਜਾਣਕਾਰੀ ਸੀ। ਇਸ ਇੰਡਾਇਕਟਮੈਂਟ ਤੋਂ ਬਾਅਦ ਜਸਟਨ ਟਰੂਡੋ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਹੁਣ ਜਦੋਂ ਸੱਚ ਪੂਰੀ ਤਰ੍ਹਾਂ ਬਾਹਰ ਆ ਗਿਆ ਹੈ ਤਾਂ ਭਾਰਤ ਨਿੱਜਰ ਕਤਲ ਕੇਸ ਵਿੱਚ ਪੂਰਾ ਸਹਿਯੋਗ ਦੇਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟਰ ਨਾਲ ਅੱਜ ਗੁਫ਼ਤਗੂ 'ਚ ਜਸਟਨ ਟਰੂਡੋ ਦਾ ਜਦੋਂ ਜ਼ਿਕਰ ਆਇਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਜੀ ਗੱਲ ਇਹ ਹੈ ਕਿ ਕੁਛ ਜਿਹੜੇ ਜਦੋਂ ਅਸੀਂ ਸਿੱਖ ਹਿਸਟਰੀ ਵੱਲ ਦੇਖਦੇ ਹਾਂ ਤਾਂ ਜਿਹੜੇ ਕੁਛ ਨੌਨ ਸਿੱਖ ਕਿਰਦਾਰ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀ ਉਹਨਾਂ ਨੂੰ ਸਿੱਖ ਕਦੇ ਨਹੀਂ ਭੁੱਲੇ। ਜਿਵੇਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦਾ ਫਤਵਾ ਕਾਜ਼ੀ ਨੇ ਦਿੱਤਾ ਤੇ ਸ਼ੇਰ ਮੁਹੰਮਦ ਖਾਨ ਜਿਹੜਾ ਨਵਾਬ ਮਲੇਰਕੋਟਲਾ ਸੀ ਉਹਨੇ ਹਾਂ ਦਾ ਨਾਅਰਾ ਮਾਰਿਆ ਸੀ। ਔਰ ਹਮੇਸ਼ਾ ਅੱਜ ਵੀ 3 ਸਦੀਆਂ ਬਾਅਦ ਵੀ ਅਸੀਂ ਉਸ ਕਿਰਦਾਰ ਨੂੰ ਜਿਹੜਾ ਹੈ ਉਹ ਹਮੇਸ਼ਾ ਸਲੂਟ ਕਰਦੇ। ਸੋ ਮੈਂ ਕਿਹਾ ਜੀ ਮਾਡਰਨ ਏਜ ਦਾ ਜੇ ਜਸਟਨ ਟਰੂਡੋ ਸਿੰਘ ਕਹਿਣਾ ਹੋਏ ਉਹਨਾਂ ਨੂੰ ਅਸੀਂ ਆਨਰਰੀ ਟਾਈਟਲ ਦੇ ਸਕਦੇ ਹਾਂ ਕਿ ਜਸਟਨ ਟਰੂਡੋ ਨੇ ਜਿਵੇਂ ਸਾਥ ਦਿੱਤਾ ਸੱਚ ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹੀ ਪਾਰਟ ਜੇ ਇਸ ਤੋਂ ਪਹਿਲਾਂ ਵੀ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਹੋਏ, ਏਅਰ ਇੰਡੀਆ ਦੇ ਮਾਮਲੇ 'ਚ ਵੀ ਅਸੀਂ ਦੇਖਦੇ ਹਾਂ ਕਿ ਉਹਨਾਂ ਦੀ ਪੋਲੀਟੀਕਲ ਲੀਡਰਸ਼ਿਪ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਵੀ ਉਹਨਾਂ ਦੀ ਆਪਣੀ ਏਜੰਸੀ RCMP ਔਰ ਸੀਸਸ ਦੇ ਵਿੱਚ ਇੰਡੀਅਨ ਏਜੰਸੀਆਂ ਵੜ ਗਈਆਂ ਸੀ ਔਰ ਇਸ ਲਈ ਉਹ ਹੁਣ ਉਹ ਨਹੀਂ ਸੀ ਕਰ ਸਕਦੇ ਕਿ ਭਾਈ ਸਾਨੂੰ ਤਾਂ ਅਸੀਂ ਵਰਤੇ ਗਏ। ਕੁਛ ਆਡੀਓ ਟੇਪਸ ਵਗੈਰਾ ਡਿਸਟਰੋਏ ਕੀਤੀਆਂ ਗਈਆਂ ਜਦੋਂ ਟਰਾਇਲ ਚੱਲਿਆ। ਦੈਟ ਇਜ਼ ਵਾਈ ਜਿਨ੍ਹਾਂ ਦੀ ਐਕਵਿਟਲ ਵੀ ਹੋਈ ਉਹਦਾ ਇੱਕ ਰੀਜ਼ਨ ਇਹ ਵੀ ਸੀ ਕਿ ਕੋਈ ਕ੍ਰੈਡੀਬਲ ਪ੍ਰੂਫ ਨਹੀਂ ਸੀ। ਲੇਕਿਨ ਜਸਟਨ ਟਰੂਡੋ ਨੇ ਜਿਵੇਂ ਸਟੈਡਫਾਸਟਲੀ, ਹਾਲਾਂ ਹੁਣ ਜਦੋਂ ਕਿ ਦੋਸ਼ ਪੱਤਰ 15 ਸਫ਼ਿਆਂ ਦਾ ਅਮਰੀਕਨ ਅਦਾਲਤ 'ਚ ਆਇਆ, ਅਸੀਂ ਦੇਖਦੇ ਹਾਂ ਵੀ ਆਲਰੇਡੀ ਜਿਹੜਾ CC1 ਹੈਂਡਲਰ ਹੈ ਰਾਹ ਦਾ ਮੇਨ ਬੰਦਾ ਦਿੱਲੀ 'ਚ ਬੈਠਾ ਹੈ ਜਿਹੜਾ ਨਿਖਲ ਗੁਪਤਾ ਨੂੰ ਹਦਾਇਤਾਂ ਦੇ ਰਿਹਾ ਉਹ ਉਹਨੂੰ ਪਿਕਚਰ ਵੀ ਭੇਜ ਰਿਹਾ ਨਿੱਜਰ ਦੀ ਕਿ ਕਰਤਾ ਕੰਮ। ਹੁਣ ਇਸ ਦਾ ਮਤਲਬ ਹੈ ਵੀ ਅਮਰੀਕਾ ਨੇ ਆਲਰੇਡੀ ਵਾਰ ਤਾਂ ਕੈਨੇਡਾ ਨੂੰ ਕੀਤਾ ਹੈਗਾ ਤੇ ਜੇ ਕੈਨੇਡੀਅਨ ਸੀਸਸ ਨੇ ਹਫ਼ਤਾ ਜਾਂ 10 ਦਿਨ ਪਹਿਲਾਂ ਹਰਦੀਪ ਸਿੰਘ ਨਿੱਜਰ ਨੂੰ ਵਾਰਨ ਕੀਤਾ ਸੀ ਤਾਂ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਇਹ ਮੂਵ ਚੱਲ ਰਿਹਾ। ਲੇਕਿਨ ਜਸਟਨ ਟਰੂਡੋ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਬਜਾਏ ਕਿ ਇਸ ਇਸ਼ੂ ਨੂੰ, ਹਾਲਾਂ ਉਸ ਤੋਂ ਸਾਲ ਪਹਿਲਾਂ ਰਿਪਦਮਨ ਸਿੰਘ ਮਲਿਕ ਜਿਹੜਾ ਏਅਰ ਇੰਡੀਆ ਦਾ ਮੇਨ ਐਕਿਊਜ਼ਡ ਬਣਾਇਆ ਹੋਇਆ ਸੀ ਕੋਰਟ 'ਚ, ਕਿੰਨੀ ਸਾਲ ਉਹ ਜੇਲ੍ਹ 'ਚ ਰਿਹਾ, ਉਹਨੂੰ ਬਾਅਦ 'ਚ ਸੱਦ ਕੇ ਦਿੱਲੀ ਅਜੀਤ ਡੋਵਲ ਨਾਲ ਵੀ ਉਹਦੀ ਮੁਲਾਕਾਤ ਹੋਈ ਔਰ TVs 'ਤੇ ਬਿਠਾ ਕੇ ਇੰਟਰਵਿਊ ਹੋਇਆ ਕਿ ਜੀ ਉੱਥੇ ਬਾਹਰ ਤਾਂ ਕੋਈ ਖਾਲਿਸਤਾਨ ਨਹੀਂ ਮੰਗਦਾ। ਔਰ ਜਦੋਂ ਵਾਪਸ ਆਉਂਦਾ ਹੈ ਔਰ ਆਲਮੋਸਟ ਸਾਲ ਪਹਿਲਾਂ ਨਿੱਜਰ ਦੇ ਮਰਡਰ ਤੋਂ ਉਹਦੇ ਹੀ ਦਫ਼ਤਰ ਦੇ ਸਾਹਮਣੇ ਉਹਦਾ ਮਰਡਰ ਹੋ ਜਾਂਦਾ ਔਰ ਕੋਈ ਉਸ ਦਾ ਜਿਹੜਾ ਅਜੇ ਤੱਕ ਕੋਈ ਬਿਹਾਈਂਡ ਕੌਣ ਹੈ ਕੀ ਹੈ, ਕਿਉਂਕਿ ਇਹ ਆਲਰੇਡੀ ਏਜੰਸੀਆਂ ਦਾ ਇੱਕ ਤਰੀਕਾ ਹੈ ਜਿਹਨੂੰ ਵਰਤਿਆ ਉਹਨੂੰ ਤੁਸੀਂ ਡੰਪ ਕਰ ਦਿਓ।
ਲੇਕਿਨ ਜਸਟਿਨ ਟਰੂਡੋ ਨੇ ਜਦੋਂ ਔਰ 3 ਮਹੀਨੇ ਅਸੀਂ ਦੇਖਦੇ ਹਾਂ 18 ਜੂਨ ਤੋਂ 18 ਸਤੰਬਰ ਤੱਕ, ਔਰ ਹੁਣ ਸਾਰੀਆਂ ਡਾਕੂਮੈਂਟੇਸ਼ਨਸ ਆ ਗਈਆਂ ਇਸ ਪੀਰੀਅਡ 'ਚ ਬਾਈਡਨ ਨੇ ਵੀ ਜਾ ਕੇ ਮੋਦੀ ਨੂੰ 1-to-1 G20 ਵੇਲੇ ਕਿਹਾ। ਅਮਰੀਕਾ ਦਾ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਜੈਕ ਸਲਵਾਨ ਵੀ ਗਿਆ, CIA ਚੀਫ ਵੀ ਗਿਆ, ਦੂਜਾ ਇੰਟੈਲੀਜੈਂਸ ਚੀਫ ਵੀ ਗਿਆ। ਹੁਣ ਉਹਨਾਂ 'ਚ ਕਿਸ ਕਿਸਮ ਦਾ ਹੰਕਾਰ ਸੀ, ਜਾਂ ਉਹ ਸੱਚਮੁੱਚ ਹੀ ਆਪਣੇ ਆਪ ਨੂੰ ਵਿਸ਼ਵ ਗੁਰੂ ਸਮਝਣ ਲੱਗ ਗਏ ਸੀ। ਕੱਲ੍ਹ ਹੀ ਕੈਨੇਡਾ 'ਚ ਮੇਰੀ ਇੱਕ ਨੌਜਵਾਨ ਨਾਲ ਗੱਲ ਹੋ ਰਹੀ ਸੀ, ਕਹਿੰਦਾ ਜੀ ਇਹ ਇੰਡੀਆ ਨੂੰ ਕੀ ਹੋਇਆ ਜਾਂ ਕੀ ਹੈ, ਇਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ ਜਿਹੜਾ ਆਮ ਬੰਦਿਆਂ ਨੂੰ ਆਉਂਦਾ। ਮੈਂ ਕਿਹਾ ਵੀ ਹੁੰਦਾ ਇਹ ਹੈ ਕਿ ਜਿਹੜਾ ਬੰਦਾ ਝੂਠ ਬੋਲਦਾ ਹੈ ਉਹਨੂੰ ਫਿਰ ਰਿਪੀਟ ਕਰਦਾ, ਫਿਰ ਉਹ ਆਪਣੇ ਝੂਠ ਤੇ ਆਪ ਹੀ ਯਕੀਨ ਕਰਨ ਲੱਗ ਜਾਂਦਾ। ਪਹਿਲਾਂ ਤਾਂ ਉਹਨਾਂ ਨੇ ਆਪਣੀ ਲੋਕਾਈ ਨੂੰ, ਆਪਣੀ ਜਨਤਾ ਨੂੰ ਜਿਹੜਾ ਉਹ ਉੱਲੂ ਬਣਾਉਣ ਦੇ ਲਈ ਕਿ ਜੀ ਅਸੀਂ ਵਿਸ਼ਵ ਗੁਰੂ, ਅਸੀਂ ਵਿਸ਼ਵ ਪਾਵਰ, 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਵਾਂਗੇ, 2050 ਤੱਕ ਅਸੀਂ ਅਮਰੀਕਾ ਨੂੰ ਪਿੱਛੇ ਛੱਡ ਜਾਵਾਂਗੇ। ਵੀ ਇੰਨਾ ਕੁ ਝੂਠ, ਉਹਦੇ ਤੇ ਯਕੀਨ ਹੀ ਕਰਨ ਲੱਗ ਪਏ ਸੀ ਕਿ ਵਾਕਿਆ ਹੀ ਅਸੀਂ ਇੰਨੀ ਵੱਡੀ ਪਾਵਰ ਬਣ ਗਏ ਹਾਂ। ਅਮਰੀਕਾ ਔਰ ਯੂਰਪ ਦਾ ਸਾਡੇ ਬਿਨਾਂ ਗੁਜ਼ਾਰਾ ਹੀ ਨਹੀਂ ਹੋ ਸਕਦਾ। ਇਹ ਤਾਂ ਅਸੀਂ ਆ ਜਿਹਨਾਂ ਨੂੰ ਚੀਨ ਦੇ ਖਿਲਾਫ ਅਸੀਂ ਹੁਣ ਇਹਨਾਂ ਦੇ ਨਾਲ ਆ ਕੇ ਖੜ ਗਏ ਹਾਂ। ਹੁਣ ਤਾਂ ਅਸੀਂ ਜੋ ਮਰਜ਼ੀ ਕਰੀਏ, ਮਨੀਪੁਰ 'ਚ ਈਸਾਈ ਮਾਰ ਦਈਏ, ਪੰਜਾਬ 'ਚ ਸਿੱਖ ਮਾਰ ਦਈਏ, ਕਸ਼ਮੀਰ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹਨਾਂ ਨੇ ਕਿਹਾ ਹੁਣ ਖੁੱਲ੍ਹ ਖੇਡ ਹੈ, ਮੋਦੀ ਨੇ ਅਮਰੀਕਾ ਜਾਣਾ ਹੈ, ਉਹਦੇ ਵੈਲਕਮ 'ਚ ਰੈੱਡ ਕਾਰਪੇਟ ਵੈਲਕਮ ਹੈ। ਇੱਧਰ ਤੁਸੀਂ 18 ਜੂਨ ਨੂੰ ਨਿੱਜਰ ਨੂੰ ਮਾਰਿਆ, ਉਧਰ ਪੰਨੂ ਨੂੰ ਮਾਰ ਦਿਓ, ਉਧਰ ਫਲਾਣੇ ਜਿੰਨੇ ਕੁ ਵੀ ਨੇ ਆਵਾਜ਼ਾਂ ਸਾਰੀਆਂ ਬੰਦ ਕਰ ਦਿਓ। ਇਹ ਜਿਹੜਾ ਬਾਹਰੋਂ ਖਾਲਿਸਤਾਨ ਜ਼ਿੰਦਾਬਾਦ ਕਰਦੇ ਨੇ, ਜੰਦ ਸਾਡੇ ਗਿਆਨ ਨੂੰ 500-700 1000 2000 ਤੋਂ ਲੈ ਕੇ ਇਕੱਠੇ ਹੋ ਜਾਂਦੇ ਨੇ ਗਿਣਤੀ ਦੇ ਵਿੱਚ ਵਿਰੋਧ ਕਰਨ ਲਈ। ਇਹਨੂੰ ਬੰਦ ਕਰੋ, ਇਹ ਸਾਰਿਆਂ ਨੂੰ। ਇੱਥੇ ਤਾਂ ਭਾਰਤ ਮਾਤਾ ਕੀ ਜੈ ਗੂੰਜਣਾ ਚਾਹੀਦਾ, ਜਿਵੇਂ ਸਾਰੇ ਭਰ ਕੇ ਜਹਾਜ਼ ਗੁਜਰਾਤੀਆਂ ਦੇ ਆਉਂਦੇ ਨੇ। ਪਰ ਇਹ ਗੱਲ ਸ਼ਾਇਦ ਜਿਹੜੇ ਬੰਦੇ ਹੰਕਾਰ 'ਚ ਹੁੰਦੇ ਨੇ, ਝੂਠ ਦੇ ਉੱਤੇ ਜਿਨ੍ਹਾਂ ਦਾ ਮਬਨੀ ਸਾਰਾ ਕੁਝ ਖੜਾ ਕੀਤਾ ਹੁੰਦਾ ਹੈ, ਉਹ ਇਹ ਭੁੱਲ ਜਾਂਦੇ ਨੇ ਕਿ ਰੱਬੁਲ ਆਲਮੀਨ, ਸਾਰੀ ਕਾਇਨਾਤ ਦਾ ਰੱਬ ਅੱਲਾਹ ਤਾਲਾ ਵਾਹਿਗੁਰੂ, ਜਿਸ ਨੂੰ ਖੁਦ ਜਿਹੜਾ ਉਹ ਰਾਮ ਰਮਿਆ ਹੋਇਆ, ਦਸ਼ਰਥ ਦਾ ਬੇਟਾ ਰਾਮ ਨਹੀਂ, ਉਹ ਵੀ ਕੋਈ ਹੈ। ਉਹਦਾ ਜੇ ਉਹ ਨਾ ਹੋਏ ਤਾਂ ਫਿਰ ਇਹ ਸਾਰੀ ਜਿਹੜੀ ਜਿਹੜੇ ਲੋਕ ਖੁਦ ਅਜੇ ਵੀ ਹਰ ਸਾਲ ਪੁਤਲੇ ਸਾੜਦੇ ਨੇ ਤੇ ਦੂਜੇ ਨੇ, ਹੁਣ ਰਾਮ ਰਾਵਣ ਨੂੰ ਕੀ ਕਹਿਣਗੇ ਜੇ 1 ਲਾਈਨ 'ਚ ਕਹਿਣਾ ਹੋਏ ਤਾਂ ਉਹ ਕਹਿਣਗੇ ਜੀ ਦੇਖੋ ਜਿਹੜਾ ਉਹ ਬੁਰਾਈ ਦੇ ਉੱਤੇ ਸੱਚਾਈ ਦੀ ਜਿੱਤ ਹੁੰਦੀ। ਪਰ ਕਰਦੇ ਕੀ ਨੇ? ਬੁਰਾਈ ਦੇ ਸਹਾਰੇ ਹੀ ਉਹ ਜਿਉ ਰਹੇ ਨੇ, ਬੁਰਾਈ ਦੇ ਨਾਲ ਰਾਜ ਕਰਦੇ ਨੇ। ਈਵਲ ਮਾਈਂਡ ਹੈ, ਈਵਲ ਉਹਨਾਂ ਦਾ ਏਜੰਡਾ ਹੈ। ਔਰ ਫਿਰ ਤੁਸੀਂ ਇਹ ਸਾਰੇ ਦੇ ਨਾਲ ਆਪਣੇ ਆਪ ਨੂੰ ਕਹੋ ਜੀ ਨਹੀਂ ਅਸੀਂ ਤਾਂ ਸਾਰੀ ਦੁਨੀਆ ਨੂੰ ਇੱਕ ਪਰਿਵਾਰ ਸਮਝਦੇ ਹਾਂ। ਪਰ ਜਸਟਿਨ ਟਰੂਡੋ ਇਹਦੇ ਬਾਵਜੂਦ ਕਿ ਉਸ ਦੇ ਲਈ ਕੀ ਕੁਛ ਨਹੀਂ ਇਹਨਾਂ ਨੇ ਕਿਹਾ ਗਵਰਨਮੈਂਟ ਲੈਵਲ ਤੇ। ਪਹਿਲਾਂ ਤਾਂ ਜਿੱਦਣ ਉਹਨੇ ਖਲੋ ਕੇ ਕਿਹਾ, ਉਹਨਾਂ ਨੇ ਪਹਿਲਾ ਰਿਐਕਸ਼ਨ ਇੰਡੀਆ ਦਾ ਸੀ, ਇਟ ਇਜ਼ ਐਬਸਰਡ ਐਂਡ ਮੋਟੀਵੇਟਡ। ਉਹਨੇ ਉਹ ਵੀ ਚੱਲਿਆ। ਜੇ ਭਾਰਤ ਗਿਆ, ਉਹਨਾਂ ਨੇ ਕਿਹਾ ਜੀ ਜਹਾਜ਼, ਉਹ ਤਾਂ ਡਰੱਗ ਸੀਗੀਆਂ ਉਹਦੇ 'ਚ, ਉਹ ਤਾਂ ਪੁੱਠਾ ਸੀ ਉਹ 2 ਦਿਨ, ਉਹ ਤਾਂ ਹੀ ਉਹ ਪ੍ਰੈਜ਼ੀਡੈਂਟ ਦੇ ਡਿਨਰ ਤੇ ਨਹੀਂ ਆਇਆ। ਫਿਰ ਜਦੋਂ ਵਾਪਸ ਆਇਆ, ਉਸ ਨੂੰ ਜਿਵੇਂ ਜੋ ਉਹਦੇ ਨਾਲ ਸਲੂਕ ਲਗਾਤਾਰਤਾ ਨਾਲ ਹੁੰਦਾ ਰਿਹਾ, ਜਿਵੇਂ ਡਿਪਲੋਮੈਟ ਵਿਦਡਰਾ ਕੀਤੇ, ਵੀਜ਼ਾ ਫੈਸਿਲਿਟੀਜ਼, ਚਾਰਜ ਲਾਇਆ ਕੈਨੇਡਾ ਦਾ, ਅਸੀਂ ਨਹੀਂ ਮੰਨਦੇ, ਉਹ ਖਾਲਿਸਤਾਨੀਆਂ ਨੂੰ ਪ੍ਰਮੋਟ, ਇੱਧਰ ਉੱਧਰ ਝੂਠੇ ਮੰਦਰਾਂ ਦੇ ਵਿੱਚ ਕਿ ਜੀ ਸਾਡੇ ਉਹ ਗ੍ਰੈਫਟੀ ਲਿਖਤੀ ਤੇ ਦੂਜਾ ਤੀਜਾ। ਪਰ ਬੇਸ਼ੱਕ ਕੰਸਿਸਟੈਂਟਲੀ ਟਰੂਡੋ ਆਪਣੇ ਸਟੈਂਡ ਬਾਰੇ ਖੜਾ ਰਿਹਾ, ਲੇਕਿਨ ਜਿੱਦਣ ਇਹ ਅਮਰੀਕਨ ਅਦਾਲਤ ਦੇ ਵਿੱਚ 15 ਸਫ਼ਿਆਂ ਦਾ ਇਹ ਦੋਸ਼ ਪੱਤਰ ਜਿਹੜਾ ਉਹ ਜਾਰੀ ਹੋਇਆ ਜਾਂ ਦਾਖਲ ਹੋਇਆ, ਹੁਣ ਟਰੂਡੋ ਦੀ ਪੋਜੀਸ਼ਨ ਜਿਹੜੀ ਹੈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਹਿਜ਼ ਸਟੈਂਡਸ ਵਿੰਡੀਕੇਟਡ, ਕਿ ਵੀ ਬਿਲਕੁਲ ਲਿਸ਼ਕਾਂ ਮਾਰ ਰਿਹਾ। ਔਰ ਉਹਨੇ ਉਸੇ ਵੇਲੇ ਜਿਉਂ ਹੀ ਆਇਆ, ਟਰੂਡੋ ਨੇ ਬੜੀ ਗ੍ਰੇਸਫੁਲੀ ਪ੍ਰੈਸ ਕਾਨਫਰੰਸ ਕੀਤੀ। ਉਹਨੇ ਰਿਡੀਕਿਊਲ ਨਹੀਂ ਕੀਤਾ ਇੰਡੀਆ ਨੂੰ, ਪਰ ਉਸ ਦਾ ਖਲੋਣਾ ਹੀ। ਔਰ ਈਵਨ ਦਾ ਹਿੰਦੂ ਅਖਬਾਰ ਦੀ ਹੈਡਲਾਈਨ ਹੈ, ਹਰਦੀਪ ਸਿੰਘ ਨਿੱਜਰ ਕੇਸ, this is what Canada has been talking about, says Trudeau, after US charges Indian for plotting Sikh separatist murder. The Indian government needs to work with us
to ensure that we are getting to bottom of this, said Canadian Prime Minister Trudeau. ਉਹਨੇ ਕਿਹਾ ਕਿ ਵੀ ਆਹੀ ਸੀ ਜੋ ਅਮਰੀਕਾ ਨੇ, ਇਹੀ ਅਸੀਂ ਤੁਹਾਨੂੰ ਕਹਿ ਰਹੇ ਸੀ ਰਿਪੀਟਡਲੀ, ਔਰ ਅਸੀਂ ਜਿਹੜਾ ਹੁਣ ਵੀ ਇੰਡੀਅਨ ਗਵਰਨਮੈਂਟ ਨੂੰ ਕਹਿੰਦੇ ਆ ਕਿ ਵੀ ਬੰਦੇ ਦੇ ਪੁੱਤ ਬਣੋ, ਸਾਡੇ ਨਾਲ ਕੋਆਪਰੇਟ ਕਰੋ, ਔਰ ਤਾਂ ਕਿ ਇਸ ਮਰਡਰ ਕੇਸ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਉਹਨਾਂ ਨੇ ਨਾਲ ਦੀ ਨਾਲ ਬੁੱਧਵਾਰ ਜਦੋਂ ਇਹ ਹੋਇਆ ਉਹਨਾਂ ਦੀ ਪ੍ਰੈਸ ਕਾਨਫਰੰਸ ਹੋਈ, ਉਹਨਾਂ ਨੇ ਕਿਹਾ ਕਿ ਵੀ Canadian authorities have been working closely with their American counterparts since August on allegations about Indian government's involvement in Niger's killing on June 18th in British Columbia province. India had designated Niger ਨੂੰ ਉਹਨਾਂ ਨੇ terrorist ਬਣਾਇਆ ਹੋਇਆ ਸੀ, ਪਰ ਇਹ ਬਿਲਕੁਲ clear ਹੈ ਕਿ the news, ਇਹ quote unquote ਹੈ Trudeau ਦੇ, the news coming out of United States further underscores what we have been talking about from the very beginning, which is that India needs to take this seriously. Underscore ਹੁੰਦਾ ਹੈ ਹੋਰ ਮਜ਼ਬੂਤ ਕਰਨਾ, ਜੋ ਅਸੀਂ ਕਹਿ ਰਹੇ ਸੀ ਇਹ ਹੁਣ ਅਮਰੀਕਾ ਦੀ ਇੰਡਾਇਕਟਮੈਂਟ ਨੇ ਉਹਨੂੰ ਹੋਰ ਮਜ਼ਬੂਤ ਕੀਤਾ ਹੈ। Indian government needs to work with us to ensure that we are getting to the bottom of this. ਇਹ ਕੈਨੇਡੀਅਨ ਪ੍ਰੈਸ ਦੀ ਰਿਪੋਰਟਿੰਗ ਹੈ। ਫਿਰ ਇਹ ਸਾਰੀ ਸਟੋਰੀ ਨੂੰ ਹੋਰਾਂ ਨੇ ਵੀ, ਈਵਨ ਇੰਡੀਆ ਦੀ ਜਿਹੜੀ ਰਾਤ ਦੀ ਨਿਊਜ਼ ਏਜੰਸੀ ANI ਉਹਨੇ ਵੀ ਹੈਡਲਾਈਨ ਦਿੱਤੀ ਹੈ, ਇੰਡੀਆ ਗਵਰਨਮੈਂਟ ਨੀਡਸ ਟੂ ਵਰਕ ਵਿਦ ਅਸ, ਕੈਨੇਡਾ ਪ੍ਰਾਈਮ ਮਿਨਿਸਟਰ ਟਰੂਡੋ ਆਫਟਰ US ਇੰਡਾਇਕਟਮੈਂਟ ਆਫ ਇੰਡੀਅਨ ਨੈਸ਼ਨਲ ਇਨ ਫੀਲਡ ਮਰਡਰ ਕੇ ਪਲਾਟ। ਉਹਨੇ ਕਿਹਾ ਜੀ ਇਹ ਕਰੋ ਕੋਆਪਰੇਟ। ਇਸੇ ਤਰ੍ਹਾਂ ਗਾਰਡੀਅਨ ਉਸ ਦੀ ਹੈਡਲਾਈਨ ਹੈ, US indictment adds weight to Trudeau's accusations, India behind killing of Sikh activist. ਕਿ ਜਿਹੜੀ ਅਮਰੀਕਾ ਦਾ ਦੋਸ਼ ਪੱਤਰ ਹੈ ਉਹਨੇ ਟਰੂਡੋ ਦੇ ਸਟੈਂਡ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਭਾਰਤ ਹੀ ਨਿੱਜਰ ਦੇ ਕਤਲ ਦੇ ਲਈ ਜ਼ਿੰਮੇਵਾਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।